लोगों का बिल्कुल एतबार नहीं करता। आद झूठ, जगाद झूठ, है भी झूठ, रहना भी झूठ। नैर इकट्ठे करने हैं, ऐसे मरजीवड़े बनाने हैं ਜਿਹੜੇ ਧੀ ਭੈਣ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਨਾ ਕਿਤੇ, ਤੇ ਫਿਰ ਕੋਰਟਾਂ ਕਚਹਿਰੀਆਂ 'ਚ ਨਹੀਂ ਜਾਣਾ, ਉਹਦੇ ਫੈਸਲੇ ਆਪ ਕਰਾਂਗੇ। ਤੇ ਜੇ ਕੋਈ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ, ਉਹਦੇ ਫੈਸਲੇ ਵੀ ਆਪ। ਅਕਸਰ ਹੀ ਕਲਾਕਾਰਾਂ ਵੱਲੋਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਨਸਾਨੀਅਤ ਦੀ ਭਾਵਨਾਵਾਂ ਨੂੰ ਛੇੜਛਾੜ ਕਰ ਠੇਸ ਪਹੁੰਚਾਈ ਜਾਂਦੀ ਹੈ। ਇਸ ਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਦਿਗਜ ਕਲਾਕਾਰ ਲੈਜੈਂਡਰੀ ਐਕਟਰ ਯੋਗਰਾਜ ਸਿੰਘ ਵੱਲੋਂ ਗੁਰਬਾਣੀ ਦੀ ਤੁਕ ਦੀ ਤੋੜ ਮਰੋੜ ਕੇ ਪੇਸ਼ ਕਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਵਟੋਰ ਰਹੀ ਹੈ। ਵੀ ਜਿੱਥੇ ਉੱਥੇ ਬਹਿ ਜਾਣਾ, ਧਰਨਾ ਲਾ ਲੈਣਾ 2 ਦਿਨ 4 ਦਿਨ, ਇਹ ਹੁਣ ਮਕਸਦ ਇਹਦਾ ਥੋੜਾ ਜਿਹਾ ਹਿੱਲਿਆ। ਲੇਕਿਨ ਮੈਂ ਇਹਨਾਂ ਲੋਕਾਂ ਦਾ ਬਿਲਕੁਲ ਇਤਬਾਰ ਨਹੀਂ ਕਰਦਾ। ਆਦ ਝੂਠ, ਜਗਾਦ ਝੂਠ, ਹੈ ਵੀ ਝੂਠ, ਰਹਿਣਾ ਵੀ ਝੂਠ। ਇਹਨਾਂ ਵਾਸਤੇ ਇਹ ਲੋਕ ਜੰਮੇ ਝੂਠੇ ਨੇ, ਇਹਨਾਂ ਦੀ ਜੜ੍ਹਾਂ ਝੂਠੀਆਂ ਨੇ, ਔਰ ਇਹਨਾਂ ਦੀ ਆਉਣ ਵਾਲੀਆਂ ਨਸਲਾਂ ਵੀ ਝੂਠੀਆਂ ਨੇ। ਇਸ ਕਰਕੇ ਇਹਨਾਂ ਦੀ 13 ਤਰੀਕ ਕੀ ਕੋਈ ਗੱਲ ਤੇ ਇਤਬਾਰ ਨਹੀਂ, ਇਹ ਤਾਂ ਕਿੱਲਾ ਢੂਈ ਦੇ ਵਿੱਚ ਗੱਡਣਾ ਪੈਣਾ ਤਾਂ ਸੂਤਾ। ਉਧਰੀ ਸੰਤ ਸਿਪਾਹੀ ਗਰੁੱਪ ਦੇ ਭਾਈ ਦਵਿੰਦਰ ਸਿੰਘ ਵੱਲੋਂ ਇਸ ਦੀ ਸਖਤ ਨਿੰਦਾ ਕਰਦੇ ਹੋਏ ਸਿੱਖ ਜਗਤ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਜੇਕਰ ਯੋਗਰਾਜ ਮੁਆਫੀ ਨਹੀਂ ਮੰਗਦੇ ਤਾਂ ਪੰਜਾਬ ਭਰ ਵਿੱਚ ਇਸ ਦਾ ਭਾਰੀ ਵਿਰੋਧ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਵਿੰਦਰ ਸਿੰਘ, ਸੰਤ ਸਿਪਾਹੀ ਸੇਵਾ ਸੋਸਾਇਟੀ ਲੁਧਿਆਣਾ ਤੋਂ ਜੀ। ਅੱਜ ਮੈਂ ਕੁਝ ਸਿੱਖ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਸਾਡੇ ਬੜੇ ਹੀ ਸਤਿਕਾਰਯੋਗ ਪੰਜਾਬੀ ਫਿਲਮ ਇੰਡਸਟਰੀ ਦੇ, ਮੈਂ ਸਮਝਦਾ ਵਾਂ ਭੀਸ਼ਮ ਪਿਤਾਮਾ ਕਹੀਏ ਉਹਨਾਂ ਨੂੰ ਆਪਾਂ, ਯੋਗਰਾਜ ਸਿੰਘ, ਜਿਨ੍ਹਾਂ ਨੇ ਖੇਡ ਜਗਤ ਦੇ ਵਿੱਚ ਤੇ ਪੰਜਾਬੀ ਇੰਡਸਟਰੀ ਵਿੱਚ ਬੜੀਆਂ ਮੱਲਾਂ ਮਾਰੀਆਂ ਨੇ। ਤੇ ਅਸੀਂ ਸਮਝਦੇ ਸੀ ਕਿ ਉਹ ਗੁਰੂ ਘਰ ਦੇ ਵਿੱਚ ਜਿਨ੍ਹਾਂ ਦੀ ਬੜੀ ਸ਼ਰਧਾ ਵਾ, ਚਲੋ ਖੈਰ ਸ਼ਰਧਾ 'ਚ ਹੈਗੀ ਆ, ਕੋਈ ਸ਼ੱਕ ਨਹੀਂ ਹੈਗਾ ਇਹਦੇ 'ਚ। ਪਰ ਬੜੀ ਦੁੱਖ ਵਾਲੀ ਗੱਲ ਆ ਕਿ ਇਹੋ ਜਿਹੇ ਇਨਸਾਨ ਜਿਹੜੇ ਆਈਡਲ ਬਣੇ ਨੇ ਦੂਜਿਆਂ ਵਾਸਤੇ, ਤੇ ਜਦੋਂ ਉਹ ਕੁਝ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਨ ਤੇ ਕਿਤੇ ਨਾ ਕਿਤੇ ਮੈਂ ਸਮਝਦਾ ਮਨ ਨੂੰ ਠੇਸ ਪਹੁੰਚਦੀ ਹੈ, ਜਿੱਦਾਂ ਅੱਜ ਸਾਡੇ ਪਹੁੰਚੀ ਆ। ਮੈਂ ਤੁਹਾਨੂੰ ਇਹਨਾਂ ਦੀ ਇੱਕ ਵੀਡੀਓ ਵਿਖਾਉਣ ਜਾ ਰਿਹਾ ਵਾਂ, ਜਿਹਦੇ ਵਿੱਚ ਇਹਨਾਂ ਨੇ ਗੁਰਬਾਣੀ ਨੂੰ ਬਹੁਤ ਹੀ ਤੋੜ ਮਰੋੜ ਕੇ ਪੇਸ਼ ਮੈਂ ਸਮਝਦਾ ਕੀਤਾ, ਤੇ ਬੜੀ ਮੰਦਭਾਗੀ ਇਹ ਘਟਨਾ ਵਾ। ਬਿਲਕੁਲ ਇਤਬਾਰ ਨਹੀਂ ਕਰਦਾ। ਆਦ ਝੂਠ, ਜਗਾਦ ਝੂਠ, ਹੈ ਵੀ ਝੂਠ, ਰਹਿਣਾ ਵੀ ਝੂਠ। ਆ ਦੇਖੋ ਜੀ, ਇਹਨਾਂ ਲੋਕਾਂ ਦਾ ਬਿਲਕੁਲ ਇਤਬਾਰ ਨਹੀਂ ਕਰਦਾ। ਆਦ ਝੂਠ, ਜਗਾਦ ਝੂਠ, ਹੈ ਵੀ ਝੂਠ, ਰਹਿਣਾ ਵੀ ਝੂਠ। ਇਹਨਾਂ ਲੋਕਾਂ ਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜਪਜੀ ਸਾਹਿਬ ਦੀ ਬਾਣੀ, ਜਿਹਦੇ ਵਿੱਚ ਗੁਰੂ ਸਾਹਿਬ ਨੇ ਆਖਿਆ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਪੀ ਸੱਚ। ਇਹਨਾਂ ਨੇ ਆਪਣੇ ਨਿੱਜੀ ਵਿਚਾਰਾਂ ਵਾਸਤੇ, ਨਿੱਜੀ ਹਿੱਤਾਂ ਵਾਸਤੇ ਇਹਨਾਂ ਨੇ ਗੁਰਬਾਣੀ ਦੇ ਤੋੜ ਮਰੋੜ ਕੇ, ਮੈਂ ਕਹਿੰਦਾ ਇਹਨਾਂ ਨੇ ਜਿਹੜਾ ਦੁਨੀਆ ਦੇ ਸਾਹਮਣੇ ਰੱਖਿਆ ਵਾ, ਤੇ ਇਹਨਾਂ ਨੇ ਮਜ਼ਾਕ ਉਡਾਇਆ। ਜਦੋਂ ਬੰਦਾ 4 ਬੰਦਿਆਂ 'ਚ ਬੈਠਾ ਹੋਵੇ ਨਾ, ਤੇ ਨਾਮ ਬਣਿਆ ਹੋਵੇ, ਤਾਂ ਆਟੋਮੈਟਿਕਲੀ ਅੰਦਰੋਂ ਇੱਕ ਮੈਂ ਕਹਿੰਦਾ ਹੁੱਲ ਜੀ ਉੱਠਦੀ ਆ, ਜਿਹੜੀ ਅੱਜ ਯੋਗਰਾਜ ਸਿੰਘ ਨੂੰ ਉੱਠੀ ਆ। ਤੇ ਯੋਗਰਾਜ ਸਿੰਘ ਜੀ ਨਾਲ ਮੈਂ 2-3 ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਵਾਂ। ਸਭ ਤੋਂ ਪਹਿਲਾਂ ਇਹ ਆ ਕਿ ਤੁਸੀਂ ਸਾਡੇ ਵੱਡੇ ਹੋ, ਸਤਿਕਾਰਯੋਗ ਹੋ, ਤੁਹਾਡੀ ਇੱਜ਼ਤ ਕਰਦੇ ਆ, ਤੁਹਾਡੇ ਚਿੱਟੇ ਵਾਲਾਂ ਦੀ ਅਸੀਂ ਕਦਰ ਕਰਦੇ ਆ। ਪਰ ਤੁਸੀਂ ਹਮੇਸ਼ਾ ਤੁਹਾਡੀ ਵੀਡੀਓ ਵਿੱਚ ਅਸੀਂ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਪੁੱਤਰ ਅਖਵਾਉਂਦੇ ਹੋ। ਚਲੋ, ਇੱਕ ਸਿੱਖ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਆ, ਚੰਗੀ ਗੱਲ ਆ। ਪਰ ਕੀ ਇੱਕ ਗੱਲ ਆ ਕਿ ਕਹਿੰਦੇ ਨੇ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਕੀ ਗੱਲ ਅਸੀਂ ਬਾਬਾ ਦੀਪ ਸਿੰਘ ਦੇ ਪੁੱਤਰ ਜਿਹੜੇ ਨਾ ਸਪੁੱਤਰ ਤਾਂ ਹੀ ਖਵਾ ਸਕਦੇ ਆ ਜੇ ਅਸੀਂ ਬਾਬਾ ਦੀਪ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਚਲਾਏ ਹੋਏ ਮਾਰਗ ਤੇ ਆਪਾਂ ਤੁਰਨ ਦੀ ਕੋਸ਼ਿਸ਼ ਕਰਦੇ ਆ। ਕੀ ਅੱਜ ਤੁਸੀਂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਪੁੱਤਰ ਖਵਾਉਂਦੇ ਹੋ? ਕਿ ਪੁੱਤਰ ਹਮੇਸ਼ਾ ਉਹੀ ਹੁੰਦਾ ਵਾ ਜਿਹਦੀ ਸ਼ਕਲ ਆਪਣੇ ਪਿਓ ਨਾਲ ਮਿਲਦੀ ਹੋਵੇ। ਮਾਫ ਕਰਨਾ, ਮੇਰੇ ਲਫ਼ਜ਼ ਕੌੜੇ ਨੇ। ਬਹੁਤ ਬੰਦੇ ਤੁਹਾਡੇ ਜਿਹੜੇ ਚਾਹਣ ਵਾਲੇ ਨੇ, ਤੁਹਾਡੀ ਹੈਲਪ ਵੀ ਕਰਨਗੇ ਜਾਂ ਤੁਹਾਡੇ ਹੱਕ ਦੇ ਵਿੱਚ ਕਮੈਂਟ ਵੀ ਕਰਨਗੇ, ਸਾਨੂੰ ਮਾੜਾ ਭਲਾ ਕਹਿਣਗੇ ਉਹ ਕਿ ਤੁਸੀਂ ਭਾਵਨਾ ਵੇਖੋ ਜੀ। ਅਸੀਂ, ਮੈਂ ਕਹਿੰਦਾ, ਭਾਵਨਾ ਦੀ ਕਦਰ ਕਰਦੇ ਆ। ਪਰ ਕੀ ਗੱਲ, ਜੇ ਕੋਈ ਆਪਣਾ ਭੈਣ ਭਰਾ ਗਲਤ ਜਾ ਰਿਹਾ ਵਾ ਤੇ ਉਹਨੂੰ ਸਹੀ ਰਾਹ ਤੇ ਲੈ ਕੇ ਆਉਣਾ ਮਾੜਾ ਕਰਮ ਆ? ਜਾਂ ਤੁਸੀਂ ਇਹ ਕਹੋ ਕਿ ਯੋਗਰਾਜ ਵਰਗਾ ਤੂੰ ਨਹੀਂ ਦਵਿੰਦਰ ਸਿੰਘ ਬਣ ਸਕਦਾ, ਤੇ ਕੀ ਗੱਲ ਜੇ ਸਤਿਗੁਰੂ ਨੇ ਦਵਿੰਦਰ ਸਿੰਘ ਨੂੰ ਜ਼ੁਬਾਨ ਦਿੱਤੀ ਆ, ਮੱਤ ਦਿੱਤੀ ਆ, ਇਹ ਗੱਲ ਕਹਿਣ ਦੀ ਕਿ ਭਾਈ ਤੂੰ ਲੋਕਾਂ ਗਲਤ ਆ, ਤੇ ਕੀ ਗੱਲ ਇਹ ਮਾੜਾ ਕੰਮ ਆ?
ਠੀਕ ਆ। ਮੈਂ ਸਮਝਦਾ ਜੇ ਬਾਬਾ ਦੀਪ ਸਿੰਘ ਦੇ ਤੁਸੀਂ ਪੁੱਤਰ ਹੋਵੋ, ਮੈਂ ਤੁਹਾਨੂੰ ਇੱਕ ਵਾਰੀ ਨਹੀਂ 50 ਵਾਰੀ ਵੇਖਿਆ, ਤੁਹਾਨੂੰ ਮੈਂ ਸ਼ਹੀਦਾਂ ਸਾਹਿਬ ਟਾਹਲਾ ਸਾਹਿਬ ਤੁਹਾਨੂੰ ਦਰਸ਼ਨ ਕਰਨ ਆਉਂਦਿਆਂ ਜਾਂਦਿਆਂ, ਤੇ ਤੁਹਾਨੂੰ ਮੈਂ ਬਹੁਤਾਂਤ ਤੁਹਾਨੂੰ ਮੈਂ ਇਦਾਂ ਵੇਖਿਆ ਵਾ ਕਿ ਜਦ ਤੱਕ ਮੈਂ ਵੇਖਿਆ ਵਾ ਉਦੋਂ ਤੱਕ ਤੇ ਮੈਂ ਤੁਹਾਨੂੰ ਕਦੇ ਵੀ ਪੱਗ ਦੇ ਵਿੱਚ ਉੱਥੇ ਮੈਂ ਨਹੀਂ ਦੇਖਿਆ। ਹੋ ਸਕਦਾ ਮੇਰੇ ਤੋਂ ਬਾਅਦ ਕਿਤੇ ਤੁਸੀਂ ਆਉਂਦੇ ਜਾਂਦੇ ਹੋਵੋ ਜਾਂ ਤੁਹਾਨੂੰ ਉਦੋਂ ਨਾ ਵੇਖਿਆ ਉਹ ਗੱਲ ਅਲੱਗ ਆ, ਪਰ ਜਦ ਤੱਕ ਅੱਜ ਤੱਕ ਤੁਹਾਨੂੰ ਸਾਲ ਬਾਅਦ ਵੇਖਾਂ, 6 ਮਹੀਨੇ ਬਾਅਦ ਵੇਖਾਂ, ਚਾਹੇ 15 ਦਿਨਾਂ ਬਾਅਦ ਵੇਖਾਂ, ਚਾਹੇ 2 ਸਾਲ ਬਾਅਦ ਵੇਖਾਂ, ਜਦੋਂ ਵੀ ਵੇਖਿਆ ਵਾ ਤੁਸੀਂ ਸਿਰਪਾਓ ਦੀ ਬੁੱਕਲ ਮਾਰੀ ਹੁੰਦੀ ਆ ਜਨਾਨੀਆਂ ਵਾਂਗੂ ਤੇ ਐਨਕ ਲਾਈ ਹੁੰਦੀ ਆ। ਕੀ ਗੱਲ ਇਹ ਬਾਬਾ ਦੀਪ ਸਿੰਘ ਦੇ ਸਪੁੱਤਰਾਂ ਦੇ ਕੰਮ ਨੇ? ਜੇ ਤੁਸੀਂ ਬਾਬੇ ਦੀਪ ਸਿੰਘ ਸਪੁੱਤਰ ਹੋ ਤੇ ਕਮ ਸੇ ਕਮ ਜਿਹੜਾ ਤੁਹਾਨੂੰ ਸਿਰਪਾਓ ਮਿਲਿਆ ਵਾ ਉਹਨੂੰ ਸਿਰ ਦੇ ਉੱਤੇ ਸਜਾ ਕੇ ਆਉਂਦੇ, ਦਸਤਾਰ ਸਜਾ ਕੇ ਆਉਂਦੇ, ਠੀਕ ਆ ਨਾ। ਨੰਬਰ 2, ਅੱਜ ਤੁਸੀਂ ਬਜ਼ੁਰਗ ਹੋ ਚੁੱਕੇ ਹੋ, ਤੁਹਾਡਾ ਦਾੜਾ ਚਿੱਟਾ ਹੋ ਚੁੱਕਾ ਵਾ। ਇੱਕ ਉਹ ਟਾਈਮ ਸੀ ਜਦੋਂ ਤੁਸੀਂ ਕਲੀਨ ਸ਼ੇਵ ਸੀ, ਚੰਗੀ ਗੱਲ ਆ ਤੁਸੀਂ ਦਾੜਾ ਰੱਖ ਲਿਆ ਹੌਲੀ ਹੌਲੀ। ਜੇ ਇਦਾਂ ਦਾੜਾ ਤੁਹਾਡੇ ਮੂੰਹ ਤੇ ਇੰਨਾ ਸੋਹਣਾ ਆ ਗਿਆ, ਭਰਵਾਂ ਦਾੜਾ ਆ ਗਿਆ ਏ, ਤੇ ਕਮ ਸੇ ਕਮ ਤੁਸੀਂ ਪੱਗ ਬੰਨੋ ਤੇ ਵਾਕਈ ਅੰਮ੍ਰਿਤਧਾਰੀ ਹੋ ਜਾਓ ਤਾਂ ਬਾਬਾ ਦੀਪ ਸਿੰਘ ਦੇ ਪੁੱਤਰ ਮੇਰੇ ਖਿਆਲ ਨਾਲ ਸਾਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੋਏਗਾ। ਅਸੀਂ ਕਹਾਂਗੇ ਵਾਕਈ ਸਾਡਾ ਇਹ ਭਰਾ ਵਾ, ਤੇ ਕਮ ਸੇ ਕਮ ਅਸੀਂ ਵੀ ਇਹਦੇ ਨਾਲ ਜਿਹੜਾ ਚੱਲਣ ਦੀ ਕੋਸ਼ਿਸ਼ ਕਰੀਏ, ਹੱਕ ਸੱਚ ਦੀ ਗੱਲ ਕਰਦਾ, ਠੀਕ ਆ। ਨੰਬਰ 2, ਮੈਨੂੰ ਇੱਕ ਗੱਲ ਯਾਦ ਆ ਗਈ ਜਿੱਦਣ ਦਰਬਾਰ ਸਾਹਿਬ ਸਿੰਘਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਟਾਸਕ ਫੋਰਸ ਵੱਲੋਂ, ਤੁਸੀਂ ਲਾਗੂ ਦੀ ਗੁਜ਼ਰ ਗਏ ਔਰ ਤੁਸੀਂ ਉੱਥੇ ਖੜ ਕੇ ਉਹਨਾਂ ਸਿੰਘਾਂ ਨੂੰ ਇੰਨੀ ਗੱਲ ਕਹਿ ਕੇ ਗਏ ਕਿ ਕੋਈ ਗੱਲ ਨਹੀਂ ਤਗੜੇ ਹੋ ਕੇ ਰਹੋ। ਇਹ ਸ਼ਾਬਾਸ਼ ਦੇ ਕੇ ਗਏ ਸੀ ਕਿ ਕੀ ਕਹਿ ਕੇ ਗਏ ਸੀ ਕਿ ਕੋਈ ਗੱਲ ਨਹੀਂ ਤੁਹਾਨੂੰ ਫੇਰ ਵੱਜਣੀਆਂ, ਤਗੜੇ ਹੋ ਕੇ ਰਹੋ? ਹੈ ਇਹ ਕੀ ਸੀ? ਇਹ ਬਾਬੇ ਦੀਪ ਸਿੰਘ ਦੇ ਪੁੱਤਰਾਂ ਦੇ ਕੰਮ ਇਦਾਂ ਦੇ ਨੇ? ਬਾਬਾ ਦੀਪ ਸਿੰਘ ਦਾ ਪੁੱਤਰ ਉਹ ਹੀ ਅਖਵਾ ਸਕਦਾ ਵਾ ਜਿਹੜਾ ਕਿਤੇ ਜ਼ੁਲਮ ਹੁੰਦਾ ਵਾ ਤੇ ਲਾਗੂ ਦੇ ਨੂਰ ਜ਼ੁਲਮ ਹੁੰਦਾ, ਖੜ ਜੇ ਉੱਥੇ ਹੀ, ਠੀਕ ਆ ਨਾ। ਤੇ ਤੁਸੀਂ ਤੇ ਲਾਗੂ ਦੀ ਚੁੱਪ ਕਰਕੇ ਲੰਘ ਕੇ ਚਲ ਗਏ। ਕੀ ਗੱਲ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਸਰਪਾਓ ਪਾਤਾ ਸੀ ਆਪਣੇ ਦਫ਼ਤਰ ਲੈ ਜਾ ਕੇ, ਤਾਂ ਕਰਕੇ ਤੁਸੀਂ ਉਹਨਾਂ ਦੀ ਹਮਾਇਤ ਕਰ ਆਏ ਉਹਨਾਂ ਦੀਆਂ। ਤੇ ਸਿੱਖ ਸੰਗਤ ਜਿਹੜੇ 328 ਸਰੂਪਾਂ ਦੀ ਜਿਹੜੀ ਮੰਗ ਕਰ ਰਹੇ ਸੀ ਬੇਦਬੀ ਦੀ, ਤੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਕੇ ਆਏ। ਸੋ ਤੁਸੀਂ ਬਹੁਤ ਵੱਡੀ ਜਾਣੇ ਅਣਜਾਣੇ ਬਹੁਤ ਵੱਡੀ ਮੈਂ ਸਮਝਦਾ ਵਾਂ ਭੁੱਲ ਕੀਤੀ ਆ ਸਿੱਖ ਸੰਗਤ ਕੋਲੋਂ। ਇਹ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ। ਬਹੁਤ ਜਲਦ ਅਕਾਲ ਤਖਤ ਸਾਹਿਬ ਆਣ ਕੇ ਇਹਦੀ ਸਿੱਖ ਮਤਲਬ ਸੰਗਤ ਕੋ ਮਾਫੀ ਮੰਗੋ, ਠੀਕ ਆ। ਤੇ ਅੱਗੇ ਵੀ ਤੁਸੀਂ 1-2 ਵਾਰੀ ਗਲਤੀਆਂ ਕੀਤੀਆਂ ਨੇ, ਜਦੋਂ ਤੁਸੀਂ ਰੰਗਰੇਟੇ ਦਲ ਵਾਲਿਆਂ ਵੀਰਾਂ ਨੂੰ, ਕੋਈ ਮਜਬੀ ਸਿੰਘਾਂ ਨੂੰ ਕੋਈ ਇਦਾਂ ਦਾ ਗਲਤ ਬੋਲਿਆ ਸੀ। ਆਈ ਥਿੰਕ ਮੈਂ ਤੁਹਾਡੀ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ। ਆਏ ਦਿਨ ਤੁਸੀਂ ਇਹ ਰਹਿਣਾ, ਤੇ ਫਿਰ ਤੁਹਾਡੇ ਵਿੱਚ ਤੇ ਜਿਹੜੇ ਮਾਸੀ ਦੇ ਪੁੱਤਰਾਂ ਵੱਲ ਵਿੱਚ ਕੀ ਫਰਕ ਰਹਿ ਗਿਆ? ਜਿਨ੍ਹਾਂ ਨੇ ਖਾਧਾ ਹਮੇਸ਼ਾ ਮਾਂ ਦਾ, ਖਾਧਾ ਹਮੇਸ਼ਾ ਮਾਂ ਬੋਲੀ ਦਾ, ਤੇ ਬਾਅਦ ਵਿੱਚ ਕਹਿੰਦੇ ਨੇ ਇਹ ਮਾਸੀ ਆ, ਫਿਰ ਉਹਨਾਂ ਦੀ ਲੈਣ ਵਿੱਚ ਵੀ ਤੁਸੀਂ ਖਲੋਗੇ ਹੋ। ਤੁਹਾਨੂੰ ਕੋਈ ਹੱਕ ਨਹੀਂ ਬਣਦਾ ਉਹਨਾਂ ਨੂੰ ਗੱਲ ਕਰਨ ਦਾ ਜਿੰਨੀ ਦੇਰ ਤੱਕ ਤੁਸੀਂ ਆਪਣਾ ਆਪ ਨਹੀਂ ਸੁਧਾਰਦੇ, ਠੀਕ ਆ। ਅਸੀਂ ਸਿੱਖ ਮਤਲਬ ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰਦੇ ਹਾਂ, ਤੇ ਜਿੰਨੇ ਜੋਗੇ ਹੈਗੇ ਆ ਅਸੀਂ ਮਤਲਬ ਤੁਹਾਡਾ ਵਿਰੋਧ ਕਰਾਂਗੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਸੀਂ ਮਾਫੀ ਨਹੀਂ ਮੰਗਦੇ। ਜੇਕਰ ਵੇਖਿਆ ਜਾਵੇ ਤਾਂ ਸਿੱਖ ਧਰਮ ਦੀ ਬੇਅਦਬੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂਆਂ ਦੀ ਬਾਣੀ ਨੂੰ ਗਲਤ ਤਰੀਕੇ ਨਾਲ ਸੰਬੋਧਨ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਯੋਗਰਾਜ ਵੱਲੋਂ ਆਪਣੀ ਗਲਤੀ ਸਵੀਕਾਰਦੇ ਹੋਏ ਮੁਆਫੀ ਮੰਗੀ ਜਾਂਦੀ ਹੈ ਜਾਂ ਫਿਰ ਸਿੱਖ ਕੌਮ ਵੱਲੋਂ ਉਹਨਾਂ ਦੇ ਖਿਲਾਫ ਕੋਈ ਠੋਸ ਕਦਮ ਉਠਾਇਆ ਜਾਵੇਗਾ। ਇਹ ਦੇਖਣਾ ਲਾਜ਼ਮੀ ਹੋਵੇਗਾ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਜ਼ ਟੀਵੀ, ਆਸਟ੍ਰੇਲੀਆ।